ਬਿਸਮਿल्लाहिर्रहमानिर्रहीम ਤੇ अस्सलाम वालेकुम। 16 ਜੂਨ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ 'ਚੋਂ ਪਹਿਲੀ ਗੱਲ ਹੈ ਧੀਆਂ। ਤੁਸੀਂ ਹਮੇਸ਼ ਤੋਂ ਸੁਣਿਆ ਵੀ ਧੀਆਂ ਸਾਂਝੀਆਂ ਹੁੰਦੀਆਂ ਨੇ। ਹਾਂਜੀ ਇੰਝ ਹੀ ਹੈ, ਧੀਆਂ ਤੇ ਭੈਣਾਂ ਸਾਂਝੀਆਂ ਨੇ, ਇਸ ਲਈ ਉਹਨਾਂ ਦੀ ਇੱਜ਼ਤਾਂ ਦੇ ਰਖਵਾਲੇ ਸਾਰੇ ਹੀ ਹੁੰਦੇ ਨੇ। ਪਰ ਪਾਕਿਸਤਾਨ ਦੇ ਵਿੱਚ ਪਤਾ ਨਹੀਂ ਕੀ ਹੋ ਗਿਆ, ਲੋਕੀ ਕਿਹੜੇ ਪਾਸੇ ਨੂੰ ਤੁਰ ਪਏ ਨੇ ਵੀ ਹੁਣ ਤੇ ਮਾੜੇ ਦੀ ਤੇ ਛੱਡੋ, ਬੜੇ ਬੜੇ ਤਗੜੇ ਬੰਦੇ ਦੀ ਜਿਹੜੀ ਧੀ ਹੈ ਉਹਦੀ ਇੱਜ਼ਤ ਦਾ ਵੀ ਇਸ ਵੇਲੇ ਕਿਸੇ ਨੂੰ ਕੋਈ ਪਾਸ ਨਹੀਂ, ਕੋਈ ਖਿਆਲ ਨਹੀਂ। ਤੁਹਾਨੂੰ ਪਤਾ ਹੀ ਹੈ ਕਿ ਜਸਟਿਸ ਸ਼ਹਿਜ਼ਾਦ ਮਲਿਕ ਜਿਹੜੇ ਲਾਹੌਰ ਹਾਈ ਕੋਰਟ ਦੇ ਚੀਫ ਜਸਟਿਸ ਨੇ, ਅਤੇ ਇਹ ਤੁਸੀਂ ਸਮਝ ਸਕਦੇ ਹੋ ਵੀ ਪਾਕਿਸਤਾਨ ਦੀ 65% ਆਬਾਦੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੈ ਤਕਰੀਬਨ, ਔਰ ਉਹਦਾ ਚੀਫ ਜਸਟਿਸ ਜਿਹੜਾ ਉਹ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਬਾਅਦ ਸਭ ਤੋਂ ਵੱਡਾ ਅਤੇ ਤਗੜਾ ਜੱਜ ਹੁੰਦਾ ਹੈ ਅਤੇ ਸਾਰੇ ਪਾਕਿਸਤਾਨ ਦੇ ਵਿੱਚ 65% ਆਬਾਦੀ ਦੇ ਬੁਨਿਆਦੀ ਹਕੂਕ ਦੇ ਤਹਫੁਜ਼ ਦਾ ਜ਼ਿੰਮੇਦਾਰ ਵੀ ਹੁੰਦਾ ਹੈ। ਕਹਿਣ ਦਾ ਮਤਲਬ ਹੈ ਵੀ ਜਿਹੜਾ ਜ਼ਾਲਮ ਕਿਸੇ ਮਜ਼ਲੂਮ 'ਤੇ ਜ਼ੁਲਮ ਕਰਦਾ, ਉਸ ਮਜ਼ਲੂਮ ਦੇ ਸਿਰ 'ਤੇ ਚਾਦਰ, ਸਿਰ 'ਤੇ ਚੁੰਨੀ, ਉਸ ਬੰਦੇ ਨੂੰ ਇਨਸਾਫ ਦੀ ਬੁੱਕਲ ਦੇ ਵਿੱਚ ਚੀਫ ਜਸਟਿਸ ਲਾਹੌਰ ਹਾਈ ਕੋਰਟ ਨੇ ਲੈਣਾ ਹੁੰਦਾ ਹੈ। 65% ਆਬਾਦੀ ਦਾ ਮਸੀਹਾ ਇਸੇ ਹੀ ਚੀਫ ਜਸਟਿਸ ਲਾਹੌਰ ਹਾਈ ਕੋਰਟ ਨੂੰ ਆਖਿਆ ਜਾ ਸਕਦਾ ਜਾਂ ਆਖਿਆ ਜਾਂਦਾ ਜਾਂ ਉਹਨੂੰ ਹੋਣਾ ਚਾਹੀਦਾ। ਪਰ ਵੇਖੋ ਇਸ ਮੁਲਕ ਦੇ ਵਿੱਚ ਅਸੂਲ ਹੀ ਨਿਰਾਲੇ ਨੇ। ਜਸਟਿਸ ਸ਼ਹਿਜ਼ਾਦ ਮਲਿਕ ਸਾਹਿਬ ਨੇ ਮਿਲਟਰੀ ਇਸਟੈਬਲਿਸ਼ਮੈਂਟ ਅਤੇ ਮੌਜੂਦਾ ਰਜੀਮ ਦੀਆਂ ਕੁਝ ਗੱਲਾਂ ਨਾ ਮੰਨੀਆਂ। ਇਲੈਕਸ਼ਨ ਟ੍ਰਿਬਿਊਨਲ ਦੇ ਵਿੱਚ ਉਹ ਜੱਜ ਲਾਏ ਜਿਹੜੇ ਉਹਨਾਂ ਨੂੰ ਲੱਗਦਾ ਸਨ ਵੀ ਇਮਾਨਦਾਰ ਸਨ ਅਤੇ ਤਗੜੇ ਫੈਸਲੇ ਕਰਨਗੇ। ਐਂਟੀ ਟੈਰਰਿਜ਼ਮ ਕੋਰਟਸ ਦੇ ਵਿੱਚ ਵੀ ਇਮਾਨਦਾਰ ਜੱਜ ਲਾਏ ਅਤੇ ਤੁਹਾਨੂੰ ਜੱਜ ਮੁਹੰਮਦ ਅਬਾਸ ਸਾਹਿਬ ਵਰਗੇ ਜੱਜ ਸਰਗੋਧੇ ਦੇ ਵਿੱਚ ਡਟੇ ਹੋਏ ਨਜ਼ਰ ਆਏ। ਮੀਆਂਵਾਲੀ 'ਚ ਜੱਜ ਮੁਸਤਫੀ ਵਰਗੇ ਤੁਹਾਨੂੰ ਜੱਜ ਡਟੇ ਹੋਏ ਨਜ਼ਰ ਆਏ। ਆਸਿਫ ਸਾਹਿਬ ਜਿਹੜੇ ਜੱਜ ਨੇ ਰਾਵਲਪਿੰਡੀ 'ਚ, ਉਹ ਤੁਹਾਨੂੰ ਡਟੇ ਹੋਏ ਨਜ਼ਰ ਆਏ। ਅਤੇ ਇਸ ਜੁਰਮ ਦੀ ਵਜ੍ਹਾ ਤੋਂ ਹੁਣ ਜਨਾਬੇ ਆਲੀ ਜਿਹੜੇ ਜਸਟਿਸ ਸ਼ਹਿਜ਼ਾਦ ਮਲਿਕ ਸਾਹਿਬ ਦੀ ਬੇਟੀ ਹੈ ਉਹਦਾ ਡਾਟਾ ਲੀਕ ਕਰ ਦਿੱਤਾ ਗਿਆ। ਹਾਂਜੀ, ਇਸ ਤੋਂ ਪਹਿਲਾਂ ਤੁਹਾਨੂੰ ਚੇਤੇ ਹੋਏਗਾ ਕਿ ਜਸਟਿਸ ਬਾਬਰ ਸੱਤਾਰ, ਉਹਨਾਂ ਨੇ ਇਹ ਜਿਹੜੀਆਂ ਖੁਫੀਆ ਰਿਕਾਰਡਿੰਗ ਕਰਦੇ ਨੇ ਅਤੇ ਟੋਟੇ ਜੋੜ ਕੇ ਬਾਅਦ 'ਚੋਂ ਰਿਕਾਰਡਿੰਗ ਛੱਡਦੇ ਨੇ ਇੰਟੈਲੀਜੈਂਸ ਏਜੰਸੀਆਂ ਵਾਲੇ, ਉਹਨਾਂ ਨੇ ਉਹ ਕੇਸ ਸੁਣਿਆ ਸੀ। ਨਾਲ 3 MPO ਦੇ ਵਿੱਚ ਜਿਹੜਾ ਜਾਲੀ ਤਰੀਕੇ ਦੇ ਨਾਲ ਇਸਲਾਮਾਬਾਦ 'ਚ ਲੋਕਾਂ ਨੂੰ ਫੜਿਆ ਜਾ ਰਿਹਾ ਸੀ, ਉਹਦੇ 'ਚ ਉਹਨਾਂ ਨੇ DCO ਅਤੇ SSP ਨੂੰ ਸਜ਼ਾ ਦਿੱਤੀ ਸੀ ਅਤੇ ਨਾਲ ਉਹਨਾਂ 6 ਜੱਜਾਂ ਦੇ ਵਿੱਚ ਸਨ ਜਿਨ੍ਹਾਂ ਨੇ ਖੱਤ ਲਿਖਿਆ ਸੀ ਜੁਡੀਸ਼ੀਅਲ ਕੌਂਸਲ ਨੂੰ। ਇਹ ਉਹਨਾਂ ਦੇ ਜੁਰਮ ਸਨ ਅਤੇ ਇਹਨਾਂ ਜਰਾਇਮ ਦੀ ਵਜ੍ਹਾ ਤੋਂ ਉਹਨਾਂ ਦੇ ਵੀ ਪੂਰੇ ਟੱਬਰ ਦਾ ਡਾਟਾ ਜਿਹੜਾ ਉਹ ਇੰਟਰਨੈੱਟ ਦੇ ਉੱਤੇ ਲੀਕ ਕਰ ਦਿੱਤਾ ਸੀ। ਹੁਣ ਜਸਟਿਸ ਸ਼ਹਿਜ਼ਾਦ ਮਲਿਕ ਸਾਹਿਬ ਦੀ ਬੇਟੀ ਦਾ ਸ਼ਨਾਖਤੀ ਕਾਰਡ ਅਤੇ ਸਾਰਾ ਡਾਟਾ ਜਿਹੜਾ ਉਹ ਲੀਕ ਕਰ ਦਿੱਤਾ ਗਿਆ। ਅਤੇ ਸੋਚੋ ਇਸ ਵੇਲੇ ਮੁਲਕ ਦੇ ਹਾਲਾਤ ਸੋਚੋ ਵੀ ਸਭ ਤੋਂ ਵੱਡੀ ਅਦਾਲਤ ਤਾਂ ਚਲੋ ਸੁਪਰੀਮ ਕੋਰਟ ਹੈ, ਉਸ ਤੋਂ ਬਾਅਦ ਜਿਹੜੀ ਸਭ ਤੋਂ ਤਗੜੀ ਅਦਾਲਤ ਹੈ ਲਾਹੌਰ ਹਾਈ ਕੋਰਟ ਸਮਝੀ ਜਾਂਦੀ ਹੈ, ਉਹਦੇ ਸਭ ਤੋਂ ਤਗੜੇ ਜੱਜ ਦਾ ਅਗਰ ਇੰਨਾ ਕੁ ਡਰ ਰਹਿ ਗਿਆ ਅਤੇ ਅੱਗੇ ਸੋਚ ਲਓ ਵੀ ਇਸ ਮੁਲਕ ਦੇ ਵਿੱਚ ਕੀ ਬਣਨਾ ਅਤੇ ਕੀ ਬਣ ਰਿਹਾ। ਅਤੇ ਲੇਕਿਨ ਬਹਰਹਾਲ ਮੈਂ ਇਹ ਵੀ ਸੋਚਣਾ ਹੈ ਵੀ ਇਹ ਉਹ ਜਸਟਿਸ ਸ਼ਹਿਜ਼ਾਦ ਮਲਿਕ ਦੀ ਧੀ ਨਾ ਹੋਵੇ ਤਾਂ ਫਿਰ ਇਹ ਕੀ ਕਰਨ। ਜੇ ਕੋਈ ਮਾੜਾ ਬੰਦਾ ਐਡੀ ਜੁਰਤ ਕਰ ਜਾਏ ਐਡਾ ਸੱਚ ਬੋਲਣ ਦੀ, ਅਤੇ ਉਹਦੀ ਧੀ ਨੂੰ ਕਿੱਥੋਂ ਤੱਕ ਅਪਣਾਉਣ ਹੈ। ਅਤੇ ਬਹਰਹਾਲ ਹੁਣ ਤਾਂ ਮੇਰਾ ਖਿਆਲ ਇਹ ਕਹਿਣ ਦੀ ਗੱਲ ਹੀ ਰਹਿ ਗਈ ਹੈ ਵੀ ਧੀਆਂ ਸਾਂਝੀਆਂ ਹੁੰਦੀਆਂ ਨੇ। ਇੱਥੇ ਹੁਣ ਧੀਆਂ ਕੋਈ ਨਹੀਂ ਸਾਂਝੀਆਂ ਜਨਾਬ, ਇਹ ਇਹਨਾਂ ਦੀਆਂ ਆਪਣੀਆਂ ਧੀਆਂ ਅਤੇ ਸਾਡੀਆਂ ਵੀ ਧੀਆਂ ਨੇ, ਸਾਡੇ ਲਈ ਇੱਜ਼ਤ ਦੇ ਕਾਬਿਲ ਨੇ, ਲੇਕਿਨ ਜਿਹੜੀਆਂ ਫਿਰ ਸਾਡੀਆਂ ਧੀਆਂ ਨੇ ਉਹ ਮੇਰਾ ਖਿਆਲ ਸਾਂਝੀਆਂ ਕੋਈ ਨਹੀਂ ਹੈ। ਉਹਦੀ ਬੱਚਤ ਹਰ ਸੱਚ ਬੋਲਣ ਵਾਲੇ ਨੇ ਆਪਣੀ ਬੱਚਤ ਜਿਹੜੀ ਉਹ ਆਪੇ ਹੀ ਕਰਨੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਇੱਕ ਰਾਵੀ ਹੈ, ਲੱਗਦਾ ਤੇ ਉਹ ਮੈਨੂੰ ਭਰਾ ਮੈਂ ਮੁਹਾਵਰਤਨ ਕਹਿ ਰਿਹਾ ਵੈਸੇ ਨਹੀਂ, ਕਿਉਂਕਿ ਉਹ ਵੀ ਆਪਣੇ ਆਪ ਨੂੰ ਮੁਹਾਵਰਤਨ ਹੀ ਰਾਵੀ ਆਂਦੇ ਨੇ, ਹੋਰ ਉਹ ਵੀ ਕੋਈ ਰਾਵੀ ਦਰਿਆ ਤਾਂ ਨਹੀਂ ਨਾ ਹੈਗਾ ਵੀ ਉਹ ਵੀ ਕੋਈ ਕਿਊਸਕ ਪਾਣੀ ਛੱਡਣ ਡਿਆ, ਅਤੇ ਉਹ ਆਪਣੇ ਆਪ ਨੂੰ ਮੁਹਾਵਰਤਨ ਰਾਵੀ ਆਂਦੇ ਨੇ। ਅਤੇ ਮੈਂ ਉਹਨਾਂ ਨੂੰ ਜਦੋਂ ਗੌਰ ਨਾਲ ਵੇਖਦਾ ਹਾਂ, ਕਿਉਂਕਿ ਰਾਵੀ ਬੜਾ ਲੰਮਾ ਹੈ ਅਤੇ ਉਹ ਸਾਡਾ ਜਿਹੜਾ ਭਰਾ ਹੈ ਉਹ ਜ਼ਰਾ ਪਿੱਦਾ ਹੈ, ਛੋਟਾ ਜਿਹਾ ਹੈ ਜਿਹੜਾ ਆਪਣੇ ਆਪ ਨੂੰ ਰਾਵੀ ਆਂਦਾ, ਅਤੇ ਉਸ ਹਿਸਾਬ ਨਾਲ ਤਾਂ ਉਹ ਕਿਸੇ ਛੋਟੇ ਜਿਹੇ ਲੋਕਲ ਜਿਹੇ ਸ਼ਹਿਰ ਦਾ ਗੰਦਾ ਨਾਲਾ ਹੀ ਲੱਗਦਾ ਹੈ, ਰਾਵੀ ਤਾਂ ਕੋਈ ਨਹੀਂ ਲੱਗਦਾ। ਲੇਕਿਨ ਚਲੋ ਪਾਕਿਸਤਾਨ ਨੂੰ ਇੰਝ ਹੀ ਕਈ ਠੱਗੀਆਂ ਪਾਕਿਸਤਾਨ ਨਾਲ ਕੀਤੀਆਂ ਨੇ, ਇੰਝ ਹੀ ਇਹ ਸ਼ੈ ਵਿਖਾ ਕੇ ਅਤੇ ਇਹ ਦੇ ਦਿੰਦੇ ਨੇ। ਪਾਕਿਸਤਾਨ ਨੂੰ ਆਂਦੇ ਨੇ ਸ਼ੇਰੇ ਪੰਜਾਬ, ਅਤੇ ਅਗਲੇ ਪਾਸੇ ਉਹ ਬਾਗੜ ਬਿੱਲੀ ਜੀ ਅਗਲੇ ਪਾਸੇ ਸ਼ਹਿਬਾਜ਼ ਸ਼ਰੀਫ ਕਰ ਦਿੰਦੇ ਨੇ। ਉਹ ਬੰਦਾ ਉਹਨੂੰ ਉੱਤੋਂ ਥੱਲੇ ਤੱਕ ਵੇਖਦਾ ਹੈ, ਉਹ ਬੰਦਾ ਇੰਝ ਵੇਖਣ ਲੱਗਦਾ ਅਤੇ ਸ਼ਹਿਬਾਜ਼ ਸ਼ਰੀਫ ਸਾਹਿਬ ਮੁੱਕ ਜਾਂਦੇ ਨੇ। ਮੇਰਾ ਮਤਲਬ ਹੈ ਵੀ ਚੰਗੇ ਵੱਡੇ ਬੰਦੇ ਦੀ ਪੈਂਟ ਹੋਵੇ ਤਾਂ ਉਹਦੇ 'ਚ ਪੂਰੇ ਹੀ ਸ਼ਹਿਬਾਜ਼ ਸ਼ਰੀਫ ਸਾਹਿਬ ਆ ਜਾਂਦੇ ਨੇ, ਅਤੇ ਉਹਨਾਂ ਨੂੰ ਸ਼ੇਰੇ ਪੰਜਾਬ ਦੇ ਟਾਈਟਲ ਦੇ ਕੇ, ਅਤੇ ਮਤਲਬ ਇੱਥੇ ਹਰ ਸ਼ੈ ਵਿਕਦੀ ਹੈ। ਇੱਥੇ ਜੋ ਦਿਲ ਕਰਦਾ ਤਗੜੇ ਦੇ 2700 ਨੇ, ਉਹਦਾ ਜੋ ਦਿਲ ਕਰਦਾ ਵੇਚ ਛੱਡਦਾ। ਇਸੇ ਤਰੀਕੇ ਨਾਲ ਜਨਾਬ ਇਹਨਾਂ ਦਾ ਭਾਵੇਂ ਜੋ ਵੀ ਸਾਫਤੀ ਕੱਦ ਜਿਹੜਾ ਗੰਦੇ ਨਾਲੇ ਵਾਲਾ ਹੀ ਹੋਵੇ, ਪਰ ਉਹ ਆਪਣੇ ਆਪ ਨੂੰ ਰਾਵੀ ਆਖਦੇ ਨੇ। ਉਹਨਾਂ ਆਖਿਆ ਜੀ ਫਾਇਰਵਾਲ ਲੱਗ ਗਈ, ਟੈਸਟਿੰਗ ਵੀ ਹੋ ਗਈ ਹੈ ਅਤੇ ਹੁਣ ਚੀਕਾਂ ਸ਼ੁਰੂ ਹੋ ਜਾਣੀਆਂ ਨੇ ਲੋਕਾਂ ਦੀਆਂ।
ਤੇ ਇਹ ਜਿਹੜੇ ਬਾਹਰ ਬਹਿ ਕੇ ਮੁਲਕ ਤੋਂ ਝੂਠ ਮਾਰਦੇ ਨੇ, ਜ਼ਾਹਿਰ ਹੈ ਸਾਡੇ ਬਾਰੇ ਉਹਨਾਂ ਗੱਲ ਕੀਤੀ, ਇਹਨਾਂ ਦੀ ਜਿਹੜੀ ਵਿਊਅਰਸ਼ਿਪ ਹੈ ਬਿਲਕੁਲ ਖਤਮ ਹੋ ਜਾਏਗੀ ਤੇ ਇਹ ਬਹਿ ਕੇ ਮਾਰਨਗੇ ਚੀਕਾਂ ਤੇ ਆਵਾਮ ਤੱਕ ਇਹਨਾਂ ਦੀ ਆਵਾਜ਼ ਨਹੀਂ ਅੱਪੜੇਗੀ। ਰਾਵੀ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਹਾਡੇ ਤੋਂ ਪਹਿਲਾਂ ਵੀ ਬੜੇ ਜਿਹੜੇ ਨਾ, ਜਿਨ੍ਹਾਂ ਤੁਹਾਨੂੰ ਦੱਸਿਆ ਜਾਂ ਜਿਹੜੇ ਤੁਸੀਂ ਅੱਗੋਂ ਲੋਕਾਂ ਨੂੰ ਦੱਸਣ ਡਏ ਹੋ, ਤੁਹਾਡੇ ਤੋਂ ਪਹਿਲਾਂ ਵੀ ਬੜੇ ਆਪਣੇ ਆਪ ਨੂੰ ਜਿਹੜੇ ਨਾ ਰੱਬ ਦੇ ਲਾਗੇ ਲਾਗੇ ਹੀ ਸਮਝਦੇ ਸਨ ਵੀ ਉਨੀ ਕੀ ਜਾਨ ਹੈ। ਬੜੇ ਆਏ ਤੇ ਬੜੇ ਗਏ। ਖਲਕੇ ਖੁਦਾ ਦੀ ਵੀ ਕਦੀ ਆਵਾਜ਼ ਰੁਕੀ ਹੈ? ਸਾਡੀ ਆਵਾਜ਼ ਰੁਕੇਗੀ ਤੇ ਕੋਈ ਹੋਰ ਬੋਲਣਾ ਸ਼ੁਰੂ ਕਰ ਦੇਗਾ, ਕਿਸੇ ਹੋਰ ਦੀ ਰੁਕੇਗੀ ਤੇ ਕੋਈ ਹੋਰ ਸ਼ੁਰੂ ਕਰ ਦੇਗਾ। ਆਵਾਜ਼ ਨਹੀਂ ਜੇ ਰੁਕਦੀ, ਜਦੋਂ ਇੱਕ ਵਾਰਾਂ ਆਵਾਜ਼ ਪੈ ਜਾਏ ਨਾ ਤੇ ਫਿਰ ਆਵਾਜ਼ ਨਹੀਂ ਰੁਕਦੀ, ਫਿਰ ਕਿਸੇ ਗੱਲ ਨਾਲ ਹੀ ਰੁਕਦੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਅਮਰਜੀਤ ਸਿੰਘ ਦੌਲਤ, ਇਹ ਭਾਈ ਸਾਹਿਬ ਜਿਹੜੀ ਹਿੰਦੁਸਤਾਨੀ ਇੰਟੈਲੀਜੈਂਸ ਏਜੰਸੀ ਰॉ ਹੈ ਨਾ, ਉਹਦੇ ਇਹ ਚੀਫ ਸਨ, ਇਸ ਵੇਲੇ ਰਿਟਾਇਰ ਨੇ, ਸਾਬਕਾ ਚੀਫ ਸਨ। ਉਹਨਾਂ ਇੱਕ ਬੜਾ ਹੀ ਤਗੜਾ ਇੰਟਰਵਿਊ ਦੇ ਛੱਡਿਆ। ਉਸ ਇੰਟਰਵਿਊ ਦੇ ਵਿੱਚ ਉਹਨਾਂ ਆਖਿਆ ਜੀ ਕਿ ਸਾਨੂੰ ਜਿਹੜਾ ਨਾ ਉਹ ਇਮਰਾਨ ਖਾਨ ਨਹੀਂ ਚਾਹੀਦਾ। ਹਾਂ, ਇਹ ਗੱਲ ਦਰੁਸਤ ਹੈ ਕਿ ਪਾਕਿਸਤਾਨ ਦੀ ਪਬਲਿਕ ਸਾਰੀ ਇਮਰਾਨ ਖਾਨ ਦੇ ਪਿੱਛੇ ਖਲੋਤੀ, ਉਹਨਾਂ ਆਖਿਆ, ਪਰ ਸਾਨੂੰ ਇਮਰਾਨ ਖਾਨ ਬਾਰੇ 'ਚ ਨਹੀਂ ਹੈਗਾ। ਸਾਨੂੰ ਬਾਰੇ 'ਚ ਸਭ ਤੋਂ ਜ਼ਿਆਦਾ ਸ਼ਰੀਫ ਟੱਬਰ ਹੈ ਤੇ ਉਹਦੇ ਨਾਲ ਜ਼ਰਦਾਰੀ ਤੇ ਸ਼ਰੀਫ ਟੱਬਰ ਦਾ ਅਗਰ ਕੰਬੀਨੇਸ਼ਨ ਹੋਵੇ ਤਾਂ ਉਹ ਸਾਨੂੰ ਸਭ ਤੋਂ ਬਾਰੇ 'ਚ ਹੈ। ਇਸ ਵਾਸਤੇ ਅਸੀਂ ਅਗਰ ਨੈਗੋਸੀਏਸ਼ਨ ਕਰਨੀ ਹੈ ਕਸ਼ਮੀਰ ਤੇ ਹਿੰਦੁਸਤਾਨ ਦੇ ਜਿੰਨੇ ਵੀ ਕੋਈ ਆਬਜੈਕਟਿਵ ਨੇ ਉਹ ਕੋ ਪੂਰੇ ਕਰਨੇ ਨੇ ਤੇ ਅਸੀਂ ਸ਼ਰੀਫਾਂ ਦੇ ਨਾਲ ਗੱਲ ਕਰਨੀ, ਇਹ ਸਾਨੂੰ ਸੂਟ ਕਰਦੇ ਨੇ। ਤੇ ਇਮਰਾਨ ਖਾਨ ਸੂਟ ਨਹੀਂ ਕਰਦਾ, ਉਹਨੂੰ ਬਾਹਰ ਹੀ ਰੱਖੋ ਤੇ ਇਹਨਾਂ ਦੇ ਨਾਲ ਹੀ ਗੱਲਬਾਤ ਕਰੋ। ਔਰ ਉਹਨਾਂ ਨੇ ਇਹ ਵੀ ਆਖਿਆ ਵੀ ਗੱਲਬਾਤ ਹੋ ਵੀ ਰਹੀ ਹੋਏਗੀ, ਸਾਨੂੰ ਨਜ਼ਰ ਨਹੀਂ ਆ ਰਹੀ, ਬੈਕਐਂਡ ਤੇ ਗੱਲਬਾਤ ਹੋ ਰਹੀ ਹੋਏਗੀ ਤੇ ਮਾਮਲਾਤ ਇਹਨਾਂ ਦੇ ਨਾਲ ਹੀ ਤੈਅ ਕਰਨੇ ਪੈਣੇ ਨੇ ਔਰ ਇਹਨਾਂ ਦੇ ਨਾਲ ਹੀ ਮਾਮਲੇ ਤੈਅ ਕਰਾਂਗੇ। ਇਸ ਵਾਸਤੇ ਤੁਸੀਂ ਹੁਣ ਆਪੇ ਵੇਖ ਲਓ ਕਿ ਇਮਰਾਨ ਖਾਨ ਸਾਹਿਬ ਨੂੰ ਤੁਸੀਂ ਸਮਝਦੇ ਹੋ ਕਿ ਰਜੀਮ ਇੱਥੇ ਲੋਕਲ ਚੇਂਜ ਹੋਈ ਹੈ, ਲੋਕਲ ਕੋਈ ਨਹੀਂ ਚੇਂਜ ਹੋਈ। ਇਹ ਰਜੀਮ ਤੁਸੀਂ ਅਮਰੀਕਾ ਬਹਾਦਰ ਤੋਂ ਲੈ ਕੇ ਤੇ ਹਿੰਦੁਸਤਾਨ ਤੱਕ ਤੇ ਜਨਾਬ ਜਿਹੜੇ ਲਾਗੇ ਚਾਗੇ ਦੇ ਮੁਲਕ ਜਿਹੜੇ ਤੁਹਾਨੂੰ ਲੱਗਦਾ ਵੀ ਸਾਡੇ ਬੜੇ ਸਗੇ ਨੇ, ਉਹ ਸਾਰਿਆਂ ਨੂੰ ਜ਼ਾਹਿਰ ਹੈ ਸੂਲ ਉੱਠਦੀ ਸੀ ਕਿ ਪਾਕਿਸਤਾਨ ਦੇ ਜਿਹੜੇ ਜ਼ਿਆਦਾਤਰ ਵਜ਼ੀਰ ਆਜ਼ਮ ਤੇ ਸਰਬਰਾਹ ਸਨ ਉਹ ਤਾਂ ਜਨਾਬ ਸਾਡੇ ਪੈਰਾਂ ਨੂੰ ਪੈਂਦੇ ਸਨ, ਜਿਹੜੀ ਗੱਲ ਅਸੀਂ ਆਂਦੇ ਸਾਂ ਉਹ ਮੰਨਦੇ ਸਨ। ਇਹ ਨਵਾਂ ਕਿਹੜਾ ਜੰਮ ਪਿਆ ਜਿਹਦਾ ਨਾਂ ਇਮਰਾਨ ਖਾਨ ਸੀ, ਆਂਦਾ ਕਿ ਮੈਂ ਪਾਕਿਸਤਾਨੀਆਂ ਦੀ ਗੱਲ ਕਰਨੀ ਹੈ, ਮੈਨੂੰ ਸਭ ਤੋਂ ਪਹਿਲਾਂ ਪਾਕਿਸਤਾਨੀਆਂ ਦਾ ਇੰਟਰਸਟ ਹੈ। ਤੇ ਹੁਣ ਹਿੰਦੁਸਤਾਨੀ ਵੀ ਆਂਦੇ ਨੇ ਵੀ ਸਾਨੂੰ ਇਮਰਾਨ ਖਾਨ ਨਹੀਂ ਚਾਹੀਦਾ, ਅਸੀਂ ਨਵਾਜ਼ ਸ਼ਰੀਫ ਟੱਬਰ ਤੇ ਜ਼ਰਦਾਰੀ ਦੇ ਨਾਲ ਗੱਲ ਕਰਨੀ ਹੈ, ਉਹ ਹੀ ਸਾਨੂੰ ਬਿਹਤਰ ਡੀਲ ਦੇਣਗੇ। ਅੱਗੋਂ ਤੁਸੀਂ ਸਿਆਣੇ ਹੋ, ਗਾਰਡੀਅਨ ਦੀ ਸਟੋਰੀ ਤੁਹਾਨੂੰ ਚੇਤੇ ਹੈ, 20 ਬੰਦੇ ਜਿਹੜੇ ਨੇ ਉਹ ਉਹਨਾਂ ਆਖਿਆ ਸੀ ਗਾਰਡੀਅਨ ਵਾਲਿਆਂ ਨੇ ਕਿ ਹਿੰਦੁਸਤਾਨ ਦੀ ਖੁਫੀਆ ਏਜੰਸੀ ਰਾਹ ਨੇ ਪਾਕਿਸਤਾਨ ਦੇ ਵਿੱਚ ਵੜ ਕੇ ਮਾਰ ਚੜੇ ਸਨ। ਔਰ ਉਹ ਰਾਹ ਦੀ ਜਿਹੜੀ ਗਾਰਡੀਅਨ ਦੀ ਸਟੋਰੀ ਪਬਲਿਸ਼ ਹੋਣ ਤੋਂ 2-3 ਦਿਨ ਬਾਅਦ ਹਿੰਦੁਸਤਾਨ ਦੇ ਵਜ਼ੀਰ ਦਫਾ ਨੇ ਇਹ ਗੱਲ ਦਾ ਐਲਾਨ ਕੀਤਾ ਕਿ ਬਿਲਕੁਲ ਅਸੀਂ ਇੰਝ ਹੀ ਕੀਤਾ ਔਰ ਗਾਂ ਵੀ ਕਰਾਂਗੇ। ਤੇ 2 ਦਿਨਾਂ ਬਾਅਦ ਆਮਿਰ ਸਰਫਰਾਜ਼ ਤਾਂਬੇ ਨੂੰ ਵੀ ਮਾਰ ਛੜਿਆ ਤੇ ਸਾਡਾ ਜਿਹੜਾ ਵਜ਼ੀਰ ਦਫਾ ਹੈ ਜਨਾਬ ख्वाजा आसिफ साहब वो जो है ਉਹਨਾਂ ਨੇ ਆਖਿਆ ਸੀ ਕਿ ਇੱਕ ਪਕੌੜਾ ਜਿਹੜਾ ਹੈ ਉਹ ਤੁਹਾਨੂੰ ਮੈਂ ਹਰ ਵਾਰੀ ਇਹ ਦੱਸਣਾ ਗੱਲ, ਤੁਸੀਂ ਹੁਣ ਤੰਗ ਵੀ ਪੈ ਗਏ ਹੋਗੇ, ਪਰ ਉਹਨਾਂ ਟਵੀਟ ਕੀਤਾ ਸੀ ਵੀ ਇੱਕ ਪਕੌੜੇ ਦਾ ਵਜ਼ਨ 13 ਗ੍ਰਾਮ ਹੁੰਦਾ ਹੈ ਤੇ ਇੱਕ ਪਕੌੜਾ 3 ਗ੍ਰਾਮ ਤੇਲ ਪੀ ਜਾਂਦਾ ਹੈ ਤੇ ਜੇ 5 ਕਰੋੜ ਪਾਕਿਸਤਾਨੀ ਇੱਕ ਪਕੌੜਾ ਖਾਣ ਤੇ ਉਹ ਜਨਾਬੇ ਵਾਲੀ ਜਿਹੜਾ ਤੇਲ ਪੀਣਗੇ ਉਹ $10 ਮਿਲੀਅਨ ਦਾ ਆਏਗਾ, ਮਤਲਬ 3 ਅਰਬ ਰੁਪਈਏ ਦਾ ਹੋਏਗਾ। ਤੇ ਰਮਜ਼ਾਨ ਦੇ ਵਿੱਚ ਪਾਕਿਸਤਾਨੀ ਜਿਹੜੇ ਨੇ ਉਹ 3 ਅਰਬ ਰੁਪਈਏ ਦਾ ਤੇਲ ਪੀਣ ਵਾਲੇ ਪਕੌੜੇ ਖਾ ਜਾਣਗੇ। ਮਤਲਬ ਪਕੌੜਿਆਂ ਦੀ ਲਾਗਤ ਹੋਰ ਜ਼ਿਆਦਾ ਆਏਗੀ, ਸਿਰਫ ਤੇਲ ਜਿਹੜਾ ਪੀਣਗੇ ਨਾ ਪਕੌੜੇ ਉਹ 3 ਅਰਬ ਦਾ ਹੋਏਗਾ। ਇਹ ਜਿਸ ਵੇਲੇ ਆਮਿਰ ਸਰਫਰਾਜ਼ ਤਾਂਬੇ ਨੂੰ ਕਤਲ ਕਰ ਦਿੱਤਾ ਗਿਆ ਸੀ, ਵਜ਼ੀਰ ਦਫਾ ਹਿੰਦੁਸਤਾਨ ਦਾ ਕਹਿ ਚੁੱਕਿਆ ਸੀ ਅਸੀਂ 20 ਬੰਦੇ ਬਿਲਕੁਲ ਮਾਰੇ ਨੇ ਤੇ ਪਿਛਲੇ ਪਾਸੇ ਗਾਰਡੀਅਨ ਦੀ ਸਟੋਰੀ ਵੀ ਆ ਚੁੱਕੀ ਸੀ ਵੀ ਮਾਰੇ ਨੇ। ਉਸ ਤੋਂ ਬਾਅਦ ਸਾਡੇ ਵਜ਼ੀਰ ਦਫਾ ਸਾਹਿਬ ਦਾ ਇਹ ਟਵੀਟ ਸੀ ਜੇ, ਇਹ ਸੀ ਜੇ ਜਵਾਬ ਸਾਡਾ। ਤੇ ਬਹਰਹਾਲ ਤੁਹਾਨੂੰ ਨਜ਼ਰ ਆ ਹੀ ਗਿਆ ਵੀ ਉਹਨਾਂ ਨੂੰ ਕਿਉਂ ਸ਼ਰੀਫ ਚਾਹੀਦੇ ਨੇ ਤੇ ਕਿਉਂ ਜ਼ਰਦਾਰੀ ਚਾਹੀਦੇ ਨੇ, ਅੱਗੇ ਤੁਸੀਂ ਆਪ ਸਿਆਣੇ ਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਰੱਖਣੀ ਹੈ ਉਹ ਇਹ ਹੈ ਕਿ ਕਰਜ਼ੇ, ਸੂਦ ਤੇ ਆਮਦਨ। ਕਰਜ਼ਾ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਬਜਟ ਆ ਗਿਆ ਤੇ ਬਜਟ ਜਿਹੜਾ 18,000 ਅਰਬ ਦਾ ਮੈਂ ਤੁਹਾਨੂੰ ਦੱਸਿਆ ਵੀ ਉਹਦੇ 'ਚੋਂ 9-9.5 ਅਰਬ ਜਿਹੜਾ ਉਹ ਸੂਦ ਦੇਣਾ ਤੇ ਕਰਜ਼ਾ ਦੇਣਾ। ਮੂਡੀਜ਼, ਇੱਕ ਤੇ ਮੋਦੀ ਜਿਹੜਾ ਉਹ ਹਿੰਦੁਸਤਾਨ ਦਾ ਵਜ਼ੀਰ ਆਜ਼ਮ ਹੈ ਨਾ, ਇੱਕ ਦੁਨੀਆ ਦੇ ਵਿੱਚ ਏਜੰਸੀ ਹੈ, ਰੇਟਿੰਗ ਏਜੰਸੀ, ਜਿਹੜੀ ਕਿਸੇ ਵੀ ਮੁਲਕ ਦੀ ਜਿਹੜੀ ਮਈਸ਼ਤ ਹੈ, ਮਤਲਬ ਕਿ ਕਾਰੋਬਾਰ ਉੱਥੇ ਜਿਹੜਾ ਹੁੰਦਾ, ਜਿਹੜੀ ਉਹਨਾਂ ਦੀ ਇਕਨੋਮਿਕ ਤਾਕਤ ਹੈ, ਉਹਨਾਂ ਦੇ ਕੋਲ ਕਿੰਨਾ ਰੁਪਈਆ ਪੈਸਾ ਹੈ, ਉਹਨਾਂ ਦੇ ਕੀ ਹਾਲਾਤ ਨੇ ਮਾਸ਼ੀ ਤੌਰ 'ਤੇ, ਉਹਦੀ ਉਹ ਰੇਟਿੰਗ ਕਰਦੇ ਨੇ, ਪੂਰੀ ਦੁਨੀਆ ਨੂੰ ਦੱਸਦੇ ਨੇ ਵੀ ਇਸ ਮੁਲਕ ਦੇ ਪੱਲੇ ਕੀ ਹੈ ਅਸਲ ਦੇ ਵਿੱਚ। ਜਿਵੇਂ ਡਾਕਟਰ ਤੁਹਾਨੂੰ ਆਲਾ ਲਾ ਕੇ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲੈਂਦਾ, ਥਰਮਾਮੀਟਰ ਲਾ ਕੇ ਤੁਹਾਨੂੰ ਜ਼ਾਹਿਰ ਹੈ ਤੁਹਾਡਾ ਟੈਂਪਰੇਚਰ ਬਾਡੀ ਦਾ ਲੈ ਲੈਂਦਾ, ਬਾਕੀ ਤੁਹਾਡੇ ਬਲੱਡ ਸ਼ਲੱਡ ਦੇ ਟੈਸਟ ਕਰਦਾ ਅਤੇ ਪਤਾ ਲੱਗਦਾ ਤੁਹਾਡੇ ਅੰਦਰ ਅਸਲ 'ਚ ਕੀ ਹੈ। ਇਹ ਮੈਂ ਆਮ ਪਿੰਡਾਂ ਵਾਲਿਆਂ ਨੂੰ ਸਮਝਾਉਣ ਡਿਆ, ਹੁਣ ਮੇਰਾ ਮਤਲਬ ਇਹ 'ਤੇ ਹੱਸਣ ਨਾ ਲੱਗ ਪੈਣਾ ਵੀ ਇਹ ਗਿੱਲ ਸਾਹਿਬ ਕਿਹੋ ਜਿਹੀ ਐਨੋਲੋਜੀਜ਼ ਦਿੰਦੇ ਨੇ। ਪਿੰਡਾਂ 'ਚ ਬੈਠੇ ਲੋਕਾਂ ਨੂੰ ਦੱਸਣਾ ਵੀ ਜਿਵੇਂ ਡਾਕਟਰ ਅੰਦਰ ਦੀ ਤੁਹਾਡੀ ਸਾਰੀ ਖਬਰ ਵੇਖ ਲੈਂਦਾ ਰਿਪੋਰਟਾਂ ਤੋਂ, ਉਂਝ ਹੀ ਇਹ ਇੱਕ ਅਦਾਰਾ ਹੈ, ਦੁਨੀਆ ਦੇ ਸਾਰੇ ਵੱਡੇ ਵੱਡੇ ਬੈਂਕਾਂ ਵਾਲੇ ਇਹਨੂੰ ਫਾਲੋ ਕਰਦੇ ਨੇ।
ਇਹਨਾਂ ਦੀਆਂ ਰਿਪੋਰਟਾਂ ਪੜ੍ਹਦੇ ਨੇ ਵੀ ਇਹ ਕਿਸੇ ਮੁਲਕ ਦੇ ਬਾਰੇ ਕੀ ਆਖਦੇ ਨੇ ਵੀ ਉਹਦੀ ਹਾਲਤ ਅਸਲ ਦੇ ਵਿੱਚ ਕੀ ਹੈ। ਉਹਦਾ ਮੂਡੀਜ਼ ਹੈ, ਉਹਨੇ ਆਖਿਆ ਵੀ ਪਾਕਿਸਤਾਨ ਦੇ ਹਾਲਾਤ ਬਹੁਤ ਹੀ ਬੁਰੇ ਨੇ। 55% ਉਹਨਾਂ ਦੀ ਜਿਹੜੀ ਟੋਟਲ ਇਸ ਵੇਲੇ ਬਜਟ ਹੈ ਨਾ, ਉਹ 55% ਸਿਰਫ ਉਹਨਾਂ ਕਰਜ਼ੇ ਵਾਪਸ ਕਰਨੇ ਨੇ ਤੇ ਸੂਦ ਵਾਪਸ ਕਰਨਾ ਹੈ, ਤੇ ਬਾਕੀ ਆਪ ਹਿਸਾਬ ਲਾ ਲਓ। ਬਾਕੀਆਂ ਨਾਲ ਮੁਲਕ ਚਲਾਉਣਾ ਤੇ ਕਿੱਡਾ ਕੁ ਚੱਲਣਾ, ਫਿਰ ਮੁਲਕ ਆਪ ਹਿਸਾਬ ਲਾ ਲਓ ਤੁਸੀਂ ਵੀ ਜੇ 55% ਜਿਹੜਾ ਉਹ ਉੱਧਰਲੇ ਪਾਸੇ ਨਿਕਲ ਜਾਣਾ ਕੰਮ, ਤੇ ਫਿਰ ਗਾਂ ਮੁਲਕ ਕਿਹਨੇ ਚਲਾਉਣਾ ਤੇ ਕਿੰਨ ਚੱਲਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਦੇਣੀ ਹੈ ਤੁਹਾਨੂੰ, ਉਹ ਦੇਣੀ ਅਸੀਂ ਹੱਜ ਦਾ ਖੁਤਬਾ ਹੋਇਆ ਜੀ। ਤੁਹਾਨੂੰ ਪਤਾ ਹੀ ਹੈ ਕਿ ਹੱਜ ਹਰ ਸਾਲ ਜਿਸ ਵੇਲੇ ਹੱਜ ਦਾ ਖੁਤਬਾ ਹੁੰਦਾ ਤੇ ਤਮਾਮ ਮੁਸਲਮਾਨਾਂ ਵਾਸਤੇ ਉਹਦੇ 'ਚ ਰਹਿਨੁਮਾਈ ਹੁੰਦੀ ਹੈ। ਤਮਾਮ ਮੁਸਲਮਾਨਾਂ ਨੂੰ ਸੁਣਨਾ ਵੀ ਚਾਹੀਦਾ ਔਰ ਅਮਲ ਵੀ ਕਰਨਾ ਚਾਹੀਦਾ ਜਿਹੜਾ ਹੱਜ ਦਾ ਖੁਤਬਾ ਹੁੰਦਾ। ਇਸ ਸਾਲ ਜਿਹੜਾ ਹੱਜ ਦਾ ਖੁਤਬਾ ਹੋਇਆ, ਉਹਨੂੰ ਅਗਰ ਗੌਰ ਨਾਲ ਵੇਖੀਏ ਤਾਂ ਇੰਜ ਲੱਗਦਾ ਵੀ ਉਹ ਸਾਡੇ ਵਾਸਤੇ ਹੀ ਹੈ। ਉਹ ਸਾਰੀਆਂ ਗੱਲਾਂ ਇਹੋ ਜਿਹੀਆਂ ਨੇ ਜਿਵੇਂ ਸਭ ਕੁਝ ਉਹ ਹੀ ਹੈ ਜੋ ਪਾਕਿਸਤਾਨ 'ਚ ਹੋ ਰਿਹਾ। ਮਸਲਨ ਪਹਿਲੀ ਗੱਲ ਹੈ ਕਿ ਇਮਾਨ ਵਾਲਿਓ, ਇਨਸਾਫ ਕਰੋ। ਜ਼ੁਲਮ ਦਾ ਰਸਤਾ ਜਿਹੜਾ ਇਖਤਿਆਰ ਕਰੇਗਾ ਉਹਦੇ 'ਤੇ ਬਹੁਤ ਹੀ ਖਤਰਨਾਕ ਔਰ ਇੰਤਹਾ ਦਰਜੇ ਦਾ ਅਜ਼ਾਬ ਪਵੇਗਾ। ਇਹ ਅੱਲਾ ਦੀ ਜ਼ਾਤ ਕਹਿ ਰਹੀ ਤੇ ਖੁਤਬੇ 'ਚ ਦੱਸਿਆ ਗਿਆ। ਅਗਲੀ ਗੱਲ ਹੈ ਕਿ ਮੋਮਨ ਔਰਤਾਂ 'ਤੇ ਜਿਹੜਾ ਬਹੁਤਾਨ ਤਰਾਸ਼ੀ ਕਰੇਗਾ, ਮੇਣੇ ਮਾਰੇਗਾ, ਤਾਨੇ ਲਾਏਗਾ, ਉਹਨਾਂ ਦੇ ਉੱਤੇ ਗੰਦ ਉਛਾਲੇਗਾ ਝੂਠਾ, ਉਹਦੇ ਵਾਸਤੇ ਰੱਬ ਨੇ ਬੜਾ ਦਰਦਨਾਕ ਅਜ਼ਾਬ ਰੱਖਿਆ। ਫਿਰ ਅਗਲੀ ਗੱਲ ਇਹ ਕਿ ਹਮੇਸ਼ਾ ਅਦਲ ਕਰੋ, ਮਤਲਬ ਕਿ ਇਨਸਾਫ ਕਰੋ, ਪੂਰਾ ਤੋਲੋ। ਇਹ ਕਾਜ਼ੀ ਫਾਇਜ਼ ਈਸਾ ਸਾਹਿਬ ਨੂੰ ਵੀ ਸੁਣਨੀ ਚਾਹੀਦੀ ਹੈ ਗੱਲ, ਅਤੇ ਅਦਲ ਦੇ ਨਾਲ ਫੈਸਲੇ ਕਰੋ। ਅੱਲਾ 'ਤੇ ਤਵੱਕਲ ਕਰਨ ਵਾਲਿਆਂ ਨੂੰ ਦੁਨੀਆ ਔਰ ਆਖਰਤ ਦੇ ਵਿੱਚ ਕਾਮਯਾਬੀ ਮਿਲੇਗੀ। ਮੁਸੀਬਤਾਂ ਔਰ ਫਸਾਦ ਤੋਂ ਦੂਰ ਰਹੋ। ਕੁਰਾਨ ਕਹਿੰਦਾ ਹੈ ਕਿ ਜੋ ਜ਼ੁਲਮ ਕਰਦਾ ਉਹਦੀ ਪਕੜ ਜ਼ਰੂਰ ਹੋਏਗੀ। ਇਹ ਹੱਜ ਦੇ ਖੁਤਬੇ ਦੇ ਮੋਟੇ ਜਿਹੜੇ ਨੇ ਉਹ ਟਾਪਿਕ ਨੇ ਇਸ ਵਾਰੀ ਦੇ, ਜਾਂ ਪੁਆਇੰਟ ਨੇ ਜਾਂ ਨੁਕਤੇ ਨੇ, ਅਤੇ ਆਪੇ ਹਿਸਾਬ ਲਾ ਲਓ ਵੀ ਇਹ ਇੰਝ ਹੀ ਲੱਗਦਾ ਵੀ ਜਿਵੇਂ ਸਾਡੇ 'ਤੇ ਹੀ ਖੁਤਬਾ ਆਇਆ, ਜੋ ਹਾਲਾਤ ਸਾਡੇ ਬਣੇ ਹੋਏ ਨੇ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਮੈਂ ਅਮਰਜੀਤ ਸਾਹਿਬ ਦਾ ਤੁਹਾਨੂੰ ਦੱਸ ਦਿੱਤਾ ਹੈ। ਹੁਣ ਜਨਾਬ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਵੀ ਆਖ ਦਿੱਤਾ ਹੈ ਕਿ ਜੀ ਇਹ ਆਖਰੀ IMF ਦੇ ਕੋਲ ਅਸੀਂ ਆਖਰੀ ਵਾਰੀ ਜਾਣਾ ਹੈ। ਜਿਵੇਂ ਸ਼ਹਿਬਾਜ਼ ਸ਼ਰੀਫ ਸਾਹਿਬ ਪਹਿਲਾਂ ਝੂਠ ਮਾਰਦੇ ਨੇ ਸਾਰੇ, ਉਹਨਾਂ ਇੱਕ ਹੋਰ ਝੂਠ ਮਾਰ ਦਿੱਤਾ। ਉਹਨਾਂ ਨੂੰ ਇਸ ਗੱਲ ਨਾਲ ਕੀ ਹੈ, ਪਹਿਲਾਂ ਵੀ ਤੇ ਦੂਜੇ ਦਿਨ ਤੁਹਾਡੇ ਨਾਲ ਝੂਠ ਮਾਰਦੇ ਨੇ, ਹੁਣ ਉਹਨਾਂ ਫਿਰ ਇੱਕ ਵਾਰੀ ਝੂਠ ਮਾਰਤਾ। ਉਹਨਾਂ ਕਿਹਾ ਆਖਰੀ ਵਾਰੀ IMF ਕੋ ਜਾਣਾ ਹੈ, ਔਰ ਇਹ ਗੱਲ ਇਹ ਪਤਾ ਨਹੀਂ ਕਿੰਨੀ ਕੁ ਵਾਰੀ ਪਹਿਲਾਂ ਵੀ ਕਹਿ ਚੁੱਕੇ ਨੇ ਤੁਹਾਨੂੰ, ਔਰ ਅਸੀਂ ਸੁਣ ਚੁੱਕੇ ਹਾਂ। ਅੱਛਾ ਜੀ, ਅਗਲੀ ਇਹ ਖਬਰ ਬੜੀ ਅਫਸੋਸਨਾਕ ਹੈ। ਉਹ ਖਬਰ ਸਿੰਧ ਤੋਂ ਹੈ। ਸਿੰਧ ਦੇ ਵਿੱਚ ਇੱਕ ਗੁਲਾਮ ਰਸੂਲ ਸ਼ਰ ਨਾਂ ਦਾ ਬੰਦਾ ਹੈ। ਸ਼ਰ ਮੇਰਾ ਖਿਆਲ ਉੱਥੇ ਕੋਈ ਕੌਮ ਹੈ, ਅਗਰ ਮੈਂ ਗਲਤ ਨਹੀਂ ਤਾਂ ਮੈਨੂੰ ਕਰੈਕਟ ਕਰ ਦੇਣਾ। ਉਹ ਗੁਲਾਮ ਰਸੂਲ ਸ਼ਰ ਸਾਹਿਬ ਜਿਹੜੇ ਨੇ, ਉਹਨਾਂ ਦੀ ਪੈਲੀ ਦੇ ਵਿੱਚ, ਜ਼ਮੀਨ ਦੇ ਵਿੱਚ, ਖੇਤ ਦੇ ਵਿੱਚ, ਉਹਨਾਂ ਦੀ ਕਿਸੇ ਫਸਲ ਬੰਨੇ ਦੇ ਵਿੱਚ ਕੋਈ ਊਂਠ ਵਿਚਾਰਾ ਜਾ ਵੜਿਆ ਬੇਜ਼ੁਬਾਨ। ਉਹਨੇ ਸ਼ਰ ਨੇ ਕੀ ਕੀਤਾ ਕਿ ਉਹਨੇ ਊਂਠ ਨੂੰ ਫੜ ਕੇ ਉਹਦੀ ਲੱਤ ਹੀ ਵੱਢ ਦਿੱਤੀ। ਹਾਂਜੀ, ਲੱਤ ਵੱਢ ਕੇ, ਅਤੇ ਉਸ ਬੇਸ਼ਰਮ ਆਦਮੀ ਨੇ ਸਿਰਫ ਲੱਤ ਨਹੀਂ ਵੱਢੀ, ਉਹਦੀ ਫਿਰ ਫਿਲਮ ਬਣਾਈ, ਉਹਦੀਆਂ ਤਸਵੀਰਾਂ ਖਿੱਚੀਆਂ, ਅਤੇ ਉਹਦੇ ਮਾਲਕ ਨੂੰ ਸੱਦ ਕੇ ਤੇ ਉਹਨੂੰ ਲੱਤ ਵਾਪਸ ਕੀਤੀ ਉਹਦੀ ਊਂਠ ਦੀ। ਅਤੇ ਨਾ ਸਿਰਫ ਲੱਤ ਵੱਢੀ ਉਹਦੀ ਅੱਖ ਵੀ ਪਾੜ ਦਿੱਤੀ, ਇੱਕ ਅੱਖ ਕੱਢ ਦਿੱਤੀ ਊਂਠ ਦੀ। ਹੁਣ ਤੁਸੀਂ ਵੇਖੋ ਵੀ ਅਸੀਂ ਕਈ ਵਾਰੀ ਮੁਹਾਵਰਤਨ ਆਖਦੀ ਦਾ ਵੀ ਇਨਸਾਨਾਂ ਦਾ ਨਹੀਂ, ਜਾਨਵਰਾਂ ਦਾ ਮਾਸ਼ਰਾ ਹੋ ਗਿਆ। ਅਤੇ ਇਹ ਵੈਸੇ ਜਾਨਵਰ ਸਾਨੂੰ ਵਿਚਾਰੇ ਬੇਜ਼ਬਾਨ ਨੇ, ਉਹਨਾਂ ਨੂੰ ਉਹ ਵੀ ਜੇ ਜਾਨਵਰਾਂ ਨੂੰ ਪਤਾ ਲੱਗ ਜੇ ਨਾ ਵੀ ਅਸੀਂ ਇਹ ਆਨੇ ਵੀ ਇਹ ਮਾਸ਼ਰਾ ਜਾਨਵਰਾਂ ਦਾ ਹੋ ਗਿਆ, ਅਤੇ ਜੀ ਕਰੇ ਤੇ ਉਹ ਸਾਨੂੰ ਵਾਪਸ ਜਿਹੜੇ ਨਾ ਉਹ ਫਟਕਾਰ ਪਾਉਣ ਵੀ ਅਸੀਂ ਏਡੇ ਬੇਸ਼ਰਮ ਨਹੀਂ ਹੈਗੇ, ਤੁਸੀਂ ਇਸ ਮਾਸ਼ਰੇ ਨੂੰ ਜਾਨਵਰਾਂ ਦਾ ਨਾ ਕਹੋ, ਇਹ ਸਾਡੀ ਤੋਹੀਨ ਹੈ। ਭਲਾ ਕੋਈ ਬੇਜ਼ੁਬਾਨ ਨਾਲ ਇਹੋ ਜਿਹਾ ਜ਼ੁਲਮ ਕਰ ਸਕਦਾ? ਇਸ ਵਾਸਤੇ ਆਪਣੇ ਆਸੇ ਪਾਸੇ ਵੇਖਿਆ ਕਰੋ, ਨਜ਼ਰ ਰੱਖਿਆ ਕਰੋ, ਜਾਨਵਰਾਂ ਦੇ ਉੱਤੇ ਥੋੜ੍ਹੀ ਜਿਹੀ ਤਵੱਜੋ ਵੀ ਦਿਆ ਕਰੋ ਅਤੇ ਰਹਿਮ ਵੀ ਕਰਿਆ ਕਰੋ। ਸਾਡੇ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਜਾਨਵਰਾਂ ਨਾਲ ਪਿਆਰ ਕਰਨ ਦੀ ਤਰਗੀਬ ਦਿੱਤੀ ਹੋਈ ਹੈ। ਜਾਨਵਰ ਮਾਸੂਮ ਹੁੰਦਾ ਹੈ, ਬੇਜ਼ੁਬਾਨ ਹੁੰਦਾ ਹੈ, ਰੱਬ ਦੀ ਬਣਾਈ ਹੋਈ ਸ਼ੈ ਹੈ, ਆਪਣਾ ਦਫਾ ਉਸ ਤਰ੍ਹਾਂ ਨਹੀਂ ਕਰ ਸਕਦਾ। ਇਸ ਵਾਸਤੇ ਜਾਨਵਰਾਂ ਦੇ ਨਾਲ ਜਿਹੜਾ ਨਾ ਇਹੋ ਜਿਹਾ ਧੱਕਾ ਨਾ ਕਰਿਆ ਕਰੋ। ਇਹ ਮੇਰੀ ਤੁਹਾਡੇ ਕੋਲੋਂ ਹੱਥ ਬੰਨ੍ਹ ਕੇ ਅਪੀਲ ਹੈ। ਜਾਨਵਰਾਂ ਦੇ ਉੱਤੇ ਸ਼ਫਕਤ ਕਰਿਆ ਕਰੋ, ਅਤੇ ਜੇ ਕੋਈ ਹੋਰ ਉਹਨਾਂ ਨਾਲ ਧੱਕਾ ਕਰਨ ਡਿਆ ਹੋਵੇ ਤਾਂ ਚੁੱਪ ਕਰਕੇ ਲੰਘ ਨਾ ਜਾਇਆ ਕਰੋ, ਉਹਨੂੰ ਖਲੋ ਕੇ ਡੱਕਿਆ ਕਰੋ, ਰੱਬ ਦੇ ਅਜ਼ਾਬ ਤੋਂ ਡਰਾਇਆ ਕਰੋ। ਜਿਹਨੇ ਬੇਜ਼ਬਾਨ ਦੇ ਉੱਤੇ ਜ਼ੁਲਮ ਕੀਤਾ ਉਹ ਫਿਰ ਕਿਆਮਤ ਵਾਲੇ ਦਿਨ ਉਹਦਾ ਅੰਜਾਮ ਪਾਏਗਾ। ਇਸ ਵਾਸਤੇ ਜਾਨਵਰਾਂ ਦੇ ਉੱਤੇ ਥੋੜ੍ਹੀ ਜਿਹੀ ਜਿਹੜੀ ਉਹ ਮਿਹਰਬਾਨੀ ਕਰਿਆ ਕਰੋ, ਥੋੜ੍ਹਾ ਉਹਦੇ ਉੱਤੇ ਉਹਨਾਂ ਦੇ ਉੱਤੇ ਤਰਸ ਖਾਇਆ ਕਰੋ। ਅੱਛਾ ਜੀ, ਅਗਲੀ ਜਿਹੜੇ ਤੁਹਾਡੇ ਹੁਣ ਖਤ ਪੱਤਰ, ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦਈਏ। ਸੁਹੇਲ ਅਕਬਰ ਸਾਹਿਬ ਆਂਦੇ ਨੇ ਵੀ ਇੰਜੀਨੀਅਰਿੰਗ ਦੀ ਟ੍ਰੇਨਿੰਗ ਇੰਜੀਨੀਅਰਿੰਗ ਯੂਨੀਵਰਸਿਟੀ 'ਚ ਦਿੱਤੀ ਜਾਂਦੀ ਹੈ, ਅਤੇ ਮੈਡੀਕਲ ਦੀ ਟ੍ਰੇਨਿੰਗ ਜਿਹੜੀ ਹੈ ਉਹ ਜਨਾਬ ਮੈਡੀਕਲ ਕਾਲਜ ਦੀ, ਮੈਡੀਕਲ ਦੇ ਸਟੂਡੈਂਟਾਂ ਨੂੰ ਮੈਡੀਕਲ ਕਾਲਜ ਟ੍ਰੇਨਿੰਗ ਦਿੱਤੀ ਜਾਂਦੀ ਹੈ, ਇੰਜੀਨੀਅਰ ਨੂੰ ਇੰਜੀਨੀਅਰਿੰਗ ਯੂਨੀਵਰਸਿਟੀ ਦਿੱਤੀ ਜਾਂਦੀ ਹੈ। ਅਤੇ ਇਸੇ ਤਰ੍ਹਾਂ ਕ੍ਰਿਕਟ ਦੀ ਟ੍ਰੇਨਿੰਗ ਕਜ਼ਾਫੀ ਸਟੇਡੀਅਮ 'ਚ ਹੋਣੀ ਚਾਹੀਦੀ ਹੈ, ਕਾਕੂਲ 'ਚ ਨਹੀਂ। ਉਹ ਭਾਈ ਮੇਰੇ ਖਿਆਲ ਕਰ, ਧਿਆਨ ਕਰ, ਤੂੰ ਇਹ ਡਾਕਟਰਾਂ ਦਾ ਜ਼ਿਕਰ ਵਿੱਚ ਨਾ ਕਰ ਕਿਤੇ, ਐਵੇਂ ਹੀ ਮੇਰਾ ਮਤਲਬ ਹੈ ਕਿ ਨਵੀਂ ਗੱਲ ਸਮਝ ਆਏਗੀ। ਅਗਲੇ ਮਹੀਨੇ ਤੂੰ ਵੇਖੇਂਗਾ ਵੀ ਡਾਕਟਰ ਕਾਕੂਲ ਦੇ ਵਿੱਚ ਜਾ ਕੇ ਜਿਹੜੇ ਕਾਰਡੀਓਲੋਜਿਸਟ ਬਣਨੇ ਨੇ, ਜਿਹੜੇ ਜਨਾਬ ਵਾਲਾ ਐਨਕੋਲੋਜਿਸਟ ਬਣਨੇ ਨੇ, ਉਹ ਉੱਥੇ ਪੱਥਰ ਪੁੱਥਰ ਚੁੱਕੀ ਫਿਰਨ, ਉਹ ਪਹਾੜੀਆਂ 'ਤੇ ਚੜ੍ਹ ਰਹੇ ਹੋਣ, ਅਤੇ ਥੱਲੇ ਜਾ ਰਹੇ ਹੋਣ, ਅਤੇ ਉੱਤੇ ਜਾ ਰਹੇ ਹੋਣ, ਅਤੇ ਇਹ ਮਸ਼ਵਰੇ ਨਾ ਦਿਓ ਡਾਕਟਰਾਂ ਵਿਚਾਰਿਆਂ ਨੂੰ, ਵਿੱਚ ਨਾ ਪਾਓ, ਉਹਨਾਂ ਦਾ ਕੀ ਕਸੂਰ ਹੈ। ਅੱਛਾ ਜੀ, ਰਿਆਸਤ ਅਲੀ ਸਾਹਿਬ ਆਂਦੇ ਨੇ ਕਿ ਜਦੋਂ ਤੱਕ ਸਾਰੀ ਕੌਮ ਬਾਹਰ ਨਹੀਂ ਨਿਕਲਦੀ
ਉਦੋਂ ਤੱਕ ਕੋਈ ਮਹਿਫੂਜ਼ ਨਹੀਂ ਹੋਏਗਾ। ਹੁਣ ਕੌਮ ਨੇ ਫੈਸਲਾ ਕਰਨਾ ਵੀ ਕੱਲੇ ਮਾਰ ਖਾਣੀ ਹੈ ਜਾਂ ਸਾਰੀ ਕੌਮ ਨੇ ਮੁੱਥੇ ਧੋ ਕੇ ਮੁਕਾਬਲਾ ਕਰਨਾ ਹੈ। ਇਹ ਸਾਰੀ ਦੀ ਲੋੜ ਨਹੀਂ ਭਾਈ ਜੀ। ਜਿੱਦਣ ਵੀ 4-5 ਲੱਖ ਕੌਮ ਨਿਕਲ ਆਈ ਨਾ, ਮੁਸੀਬਤ ਇਹ ਵੀ ਇਕੱਠੀ ਹੋ ਕੇ ਨਿਕਲਦੀ ਨਹੀਂ। ਜਿੱਦਣ 4-5 ਲੱਖ ਨਿਕਲ ਆਈ ਨਾ ਇੱਕ ਵਾਰੀ ਇਕੱਠੀ ਹੋ ਕੇ, ਇਹ ਕੰਮ ਮੁੱਕ ਜਾਣਾ। ਇਹ ਜ਼ੁਲਮ ਜਿਹੜਾ ਹੋਣਾ ਨਹੀਂ। ਬਹਰਹਾਲ ਨਿਕਲਣਾ ਵੀ ਜਦੋਂ ਹੈ ਉਹ ਕਾਨੂੰਨ ਦੇ ਮੁਤਾਬਕ ਹੀ ਨਿਕਲਣਾ। ਮੈਂ ਤੁਹਾਨੂੰ ਇਹ ਨਹੀਂ ਆਂਦਾ ਵੀ ਨਿਕਲਣਾ ਤੇ ਕੋਈ ਮੇਰਾ ਮਤਲਬ ਕਾਨੂੰਨ ਦੇ ਖਿਲਾਫ ਕੰਮ ਕਰਨਾ। ਜਿਹੜਾ ਤੁਹਾਡੇ ਆਇਨ ਦੇ ਵਿੱਚ ਤੁਹਾਨੂੰ ਹੱਕ ਦਿੱਤਾ ਹੋਇਆ ਨਿਕਲਣ ਦਾ, ਅਸੈਂਬਲ ਹੋਣ ਦਾ, ਜਲਸਾ ਜਲੂਸ ਕਰਨ ਦਾ, ਇਹਤਜਾਜ ਕਰਨ ਦਾ, ਕਾਨੂੰਨ ਤੋੜਿਓਂ ਬਗੈਰ ਇਹਤਜਾਜ ਕਰਨ ਦਾ, ਉਹ ਜਿਸ ਦਿਨ 5 ਲੱਖ ਬੰਦੇ ਨੇ ਕਰ ਦਿੱਤਾ, ਇਹ ਕੰਮ ਉਸੇ ਦਿਨ ਹੀ ਮੁੱਕ ਜਾਣਾ। ਅੱਛਾ ਜੀ, ਗਿੱਲ ਸਾਹਿਬ ਅੱਲਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ, ਖੁਸ਼ ਰੱਖੇ। ਬਾਕੀ ਪਾਕਿਸਤਾਨ ਕ੍ਰਿਕਟ ਟੀਮ ਦੀ ਕੀ ਬਾਤ ਹੈ। ਜਿੱਥੇ ਡੁੱਬ ਕੇ ਮਰਨ ਦਾ ਟਾਈਮ ਹੁੰਦਾ ਹੈ ਉੱਥੇ ਇਹ ਨਹਾਉਣ ਲੱਗ ਪੈਂਦੇ ਨੇ, ਮਤਲਬ ਉਸ ਪਾਣੀ 'ਚ ਨਹਾਉਂਦੇ ਨੇ ਜਿੱਥੇ ਡੁੱਬ ਕੇ ਮਰਨਾ ਹੁੰਦਾ। ਅਤੇ ਇਹਨਾਂ ਨੂੰ ਛੱਡੋ, ਇਹਨਾਂ ਦੀ ਪਰੇਸ਼ਾਨੀ ਨਾ ਲਿਆ ਕਰੋ। ਇਹ ਤਾਂ ਮੈਂ ਕੋਈ ਤਜਜ਼ੀਆ ਨਹੀਂ ਕਰਦਾ ਜੀ, ਤੁਹਾਡਾ ਕੌਮੈਂਟ ਪੜ੍ਹ ਕੇ ਅੱਗੇ ਚੱਲਨੇ। ਜੌਨ ਜਮਾਲ ਸਾਹਿਬ ਆਂਦੇ ਨੇ ਇਹ ਠੀਕ ਹੈ ਬਈ, ਇਹੋ ਜਿਹੇ ਨਾਂ ਰੱਖੋ ਤਾਂ ਕਿ ਉਹਨਾਂ ਨੂੰ ਪਤਾ ਹੀ ਨਾ ਲੱਗੇ, ਚੌਧਰੀ ਜਿਹਨੇ ਤੁਹਾਨੂੰ ਚੁੱਕਣਾ ਹੈ ਉਹਨੂੰ ਪਤਾ ਹੀ ਨਾ ਲੱਗੇ ਵੀ ਇਹ ਕਿੱਥੋਂ ਦਾ ਬੰਦਾ ਹੈ, ਕੌਣ ਹੈ। ਡਾਕਟਰ ਸਾਹਿਬ ਅੱਜ ਫੇਸਬੁੱਕ 'ਤੇ ਇੱਕ ਵੀਡੀਓ ਵੇਖੀ, ਸਿੰਧ 'ਚ ਇੱਕ ਗਰੀਬ ਦਾ ਊਂਠ, ਉੱਠ ਉਹਨਾਂ ਲਿਖਿਆ, ਬਿਲਕੁਲ ਜੀ ਓਠੀ ਆਂਦੇ ਨੇ ਉਹਨੂੰ। ਊਂਠ ਕਿਸੇ ਜਗੀਰਦਾਰ ਦੀ ਫਸਲ ਵਿੱਚ ਵੜ ਗਿਆ ਸੀ। ਜਗੀਰਦਾਰ ਨੇ ਗੁੱਸੇ ਨਾਲ ਊਠ ਦੀ ਲੱਤ ਵੱਢ ਦਿੱਤੀ। ਇਹ ਖਬਰ ਅਸੀਂ ਕੀਤੀ ਹੈ ਜੀ ਆਲਰੇਡੀ। ਬੜੀ ਬੇਸ਼ਰਮੀ ਦੀ ਹਰਕਤ ਹੈ। ਅੱਲਾ ਇਹੋ ਜਿਹੇ ਬੰਦੇ ਨੂੰ ਜਿਹੜਾ, ਉਹ ਮੈਂ ਇਹੀ ਆਖ ਸਕਦਾ ਵੀ ਉਹਨੂੰ ਹੁਣ ਸਜ਼ਾ ਦੇਣੀ ਚਾਹੀਦੀ ਅਦਾਲਤਾਂ ਨੂੰ। ਨਾਲ ਅੱਲਾ ਕੋਲੋਂ ਦੁਆ ਹੈ ਕਿ ਇਹੋ ਜਿਹੇ ਬੰਦੇ ਨੂੰ ਕੁਝ ਥੋੜ੍ਹਾ ਹਿਆ ਦਾ ਮਾਸਾ ਦੇਵੇ। ਤਾਰਿਕ ਪਾਸ਼ਾ ਸਾਹਿਬ ਆਂਦੇ ਨੇ ਵੀ ਅਗਰ ਸਾਡੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੀ ਜਿਹੜੀ ਤਾਕਤ ਹੈ ਉਹ ਨਜ਼ਰੀਆਤੀ ਮੁਖਾਲਫੀਨ ਨੂੰ ਕੁਚਲਣ ਦੀ ਬਜਾਏ ਕਰਪਸ਼ਨ ਔਰ ਮਾਫੀਆ ਨੂੰ ਕੁਚਲਣ ਵਾਸਤੇ ਇਸਤੇਮਾਲ ਹੁੰਦੀ। ਅਤੇ ਅੱਜ ਕੀ ਗੱਲ, ਇਹੀ ਇਮਰਾਨ ਖਾਨ ਨੇ ਆਖਿਆ ਸੀ, ਬਾਰ-ਬਾਰ ਆਖਿਆ ਸੀ ਵੀ ਸਾਡੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਉਹ ਕਰਪਸ਼ਨ, ਕਾਨੂੰਨ ਦੀ ਹੁਕਮਰਾਨੀ, ਮੁਲਕ ਦੇ ਦਿਫਾਅ ਵਾਸਤੇ ਇਸਤੇਮਾਲ ਹੋਣ। ਅਤੇ ਕੀ ਗੱਲ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹਨਾਂ ਆਖਿਆ ਜੀ ਜਨਾਬ ਗਿੱਲ ਸਾਹਿਬ ਇੱਕ ਵੀਲਾਗ UAE ਦੇ ਵੀਜ਼ੇ ਬੰਦ ਨੇ, ਉਹਦੇ 'ਤੇ ਵੀ ਕਰੋ। ਸਾਡੀ ਹੁਕੂਮਤ ਨੇ ਕੋਈ ਹਕਮਤ ਅਮਲੀ ਨਹੀਂ ਬਣਾਈ। 11 ਸਾਲ ਤੋਂ ਮੈਂ ਇੱਥੇ, ਹੁਣ ਵੀਜ਼ਾ ਤਬਦੀਲ ਨਹੀਂ ਹੋ ਰਿਹਾ। ਮੁਸਲਸਲ ਜੁਰਮਾਨੇ 'ਤੇ ਜੁਰਮਾਨਾ ਅਦਾ ਕਰ ਰਿਹਾ। ਮੇਰੇ ਨਾਲ ਹੋਰ ਵੀ ਬੜੇ ਸਾਰੇ ਲੋਕ ਪਰੇਸ਼ਾਨ ਨੇ ਅਤੇ ਇਹਦੇ 'ਤੇ ਜ਼ਰੂਰ ਗੱਲ ਕਰੋ। ਵੀਰ ਮੇਰਿਆ, ਇਹਨਾਂ ਨਾਲ ਕੀ ਗੱਲ ਕਰਨੀ ਹੈ ਤੇ ਤੁਹਾਡੇ ਪਾਸਪੋਰਟ ਬੰਦ ਕਰਨ ਨੂੰ ਫਿਰਦੇ ਨੇ। ਇਹ ਤੂੰ ਮੇਰਾ ਵੀਰ ਇਹਨਾਂ ਨੂੰ ਦੱਸ ਵੀ ਤੈਨੂੰ ਉੱਥੇ ਜੁਰਮਾਨੇ ਲੱਗਣ ਡਏ ਨੇ, ਇਹ ਤੈਨੂੰ ਤਾਂ ਕਿ ਫੜ ਕੇ ਇੱਥੇ ਜੇਲੇ ਦੇਣ। ਬਹਰਹਾਲ ਤੂੰ ਕੌਮੈਂਟ ਭੇਜਿਆ UAE ਵਾਲਿਆਂ ਨੇ, ਜ਼ਾਹਿਰ ਹੈ ਜਦੋਂ ਅਸੀਂ ਹਕੂਮਤ 'ਚ ਸਾਂ ਉਸ ਵੇਲੇ ਉਹਨਾਂ ਦੇ ਨਾਲ ਕੰਮ ਕਰਦੇ ਸਾਂ। ਮੈਂ ਕੋਸ਼ਿਸ਼ ਕਰਾਂਗਾ ਵੀ ਜਿਹੜੀ ਉਹਨਾਂ ਦੀ ਵਜ਼ਾਰਤ ਦੇ ਵਿੱਚ ਆਲਾ ਅਹੁਦਿਆਂ ਦੇ ਉੱਤੇ ਕੋਈ 2-4 ਲੋਕ ਨੇ ਜਿਨ੍ਹਾਂ ਨਾਲ ਮੇਰੀ ਕੋਈ ਵਾਕਫੀਅਤ ਸੀ, ਉਹਨਾਂ ਤੱਕ ਇਹ ਤੁਹਾਡੀ ਗੱਲ ਅਪਣਾਵਾਂ। ਉਹਨਾਂ ਨੂੰ ਰਿਕੁਐਸਟ ਕਰਾਂ ਵੀ ਬਈ ਇਹ ਕੰਮ ਨਾ ਕਰੋ। ਸਾਡੇ ਲੋਕਾਂ ਦੇ ਨਾਲ ਕੋਸ਼ਿਸ਼ ਕਰਾਂਗਾ। ਮੈਨੂੰ ਨਹੀਂ ਪਤਾ ਉਹ ਸੁਣਦੇ ਨੇ ਕਿ ਨਹੀਂ। ਉਸ ਵੇਲੇ ਤਾਂ ਉਹਨਾਂ ਨਾਲ ਤਲਕਾਤ ਅੱਛੇ ਸਨ, ਹੁਣ ਮੈਨੂੰ ਨਹੀਂ ਪਤਾ ਉਹ ਕੀ ਜਵਾਬ ਦਿੰਦੇ ਨੇ। ਬਹਰਹਾਲ ਇਹ ਤੁਹਾਡੇ ਨਾਲ ਵਾਅਦਾ ਰਿਹਾ ਵੀ ਤੁਹਾਡੀ ਗੱਲ ਉੱਥੋਂ ਤੱਕ ਅਪਣਾ ਦਿਆਂਗਾ। ਲਓ ਜੀ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।